को गैरत खा लिया करो, कुछ शर्म खा लिया करो। ਚਲੋ ਸਾਹਿਬ ਜੀ ਜਾਣ ਦਿਓ ਹੁਣ ਇਹ 1000 ਨਹੀਂ ਇਹਦੇ ਨਾਲ 1000 ਹੋਰ ਲਾ। ਇਹ ਗੈਰਤ ਕੋਈ ਸ਼ਰਮ ਖਾ ਲੋ। ਗਾਂ ਤੋਂ ਇਹ ਜ਼ਿੰਦਗੀ 'ਚ ਨੋਟ ਕਰ ਲਾ ਕਿ ਐਸ ਬੋਦਰ ਨੂੰ ਤੂੰ ਹੱਥ ਦਿੱਤਾ। ਆਪਦੇ ਤੇਰੇ ਜਿੰਨੇ ਵੀ ਨਹੀਂ ਤੈਨੂੰ ਦੱਸਾਂਗੇ ਕਿਵੇਂ ਗੱਲ ਸੁਣ, ਜਿੰਨੇ ਵੀ ਤੇਰੇ ਮੁਤਲਕਾ ਅਫਸਰ ਉਹਨਾਂ ਨੂੰ ਕਹ ਗੱਡੀ ਡੱਕ ਲੈਣ। ਨਹੀਂ ਡਾਕਟਰ ਸਾਹਿਬ ਤੇਰੇ ਉੱਤੇ ਗੱਡੀ ਨਾ ਟਪਾਈ, ਤੂੰ ਕੀ ਜੱਟ ਜੰਮਿਆ ਹੀ ਨਹੀਂ। ਵੈਰੀ ਗੁੱਡ ਜੀ ਹੈ ਜੀ। ਤੇ ਤੈਨੂੰ ਮੈਂ ਲਾਹੌਰ ਵੀ ਲਿਜਾਣਾ, ਤੂੰ ਮੇਰੇ ਮਗਰ ਆਉਣਾ, ਬਲਕਿ ਮੇਰੇ ਨਾਲ ਬਹਿ ਕੇ ਚੱਲ, ਕੱਲ ਨੂੰ ਕਿਰਾਇਆ ਭਰ ਕੇ ਆਏਗਾ, ਉੱਥੇ ਤੇਰੀ ਤਲਬੀ ਆ। ਸਮਝ ਆਈ? ਇਹ ਉਦੋਂ ਦੀ ਪਾਸੇ ਖਾਈ ਕੋ 200 ਰੁਪਏ ਰਿਸ਼ਵਤ ਦੀ ਮਾਰ ਆ ਤੂੰ, ਸਿਰਫ 200 ਰੁਪਏ 50 ਰੁਪਈਆਂ ਦੀ ਔਕਾਤ ਆ ਤੇਰੀ, ਸਿਰਫ 200 ਰੁਪਏ ਵਾਸਤੇ ਤੂੰ ਮੈਨੂੰ ਬੇਇੱਜ਼ਤ ਕੀਤਾ ਉਹ ਮਾਰਕੀਟ 50 ਦੇ ਰੁਪਈਆਂ ਵਿੱਚ। ਤੋਂ ਔਕਾਤ ਵੱਧ ਹੈ ਨਹੀਂ ਤੁਹਾਡੀ। 200 ਰੁਪਏ ਵਾਸਤੇ ਉਸਤਾਦ ਜੀ ਨੇ ਮੈਨੂੰ ਬੇਇੱਜ਼ਤ ਕੀਤਾ ਹੈ, ਤੇ ਹੁਣ ਮੇਰੇ ਕੋ ਗਾਲਾਂ ਖਾਂਦਾ ਪਿਆ ਬੰਦਾ। ਕੀ ਲੱਭਿਆ ਮੈਨੂੰ? ਕੁਛ ਨਹੀਂ ਲੱਗਿਆ। ਕੋਈ ਪੱਲੇ ਹੈ ਇਹਦੇ ਸ਼ਾ? बिस्मिल्लाहिर्रहमानिर्रहीम, अस्सलाम वालेकुम। अच्छा नाज़रीन, आज सुबह सुबह मुझे एक वीडियो मौसूल हुई है व्हाट्सएप पे। आपको पता है व्हाट्सएप ग्रुप्स में किस तरह वीडियोज़ आती हैं, और ये एक टिक टाक वीडियो है जिस पे लिखा हुआ है कि जी अब्बू से बदतमीज़ी का अंजाम। अच्छा, ये जब मैंने वीडियो देखी तो मालूम हुआ कि शहजाद जमशेद नामी एक हेड कांस्टेबल साहब हैं जो किसी अड्डे पे बैठे हुए हैं और वो माफ़िया भी मांग रहे हैं, साथ में वो टेलीफोन भी करा रहे हैं। आप ये वीडियो देख लें, मेरे ख्याल में 3 मिनट की वीडियो है। 3 मिनट की वीडियो देखने के बाद आपको अंदाज़ा होगा कि इसमें हो क्या रहा है, फिर मैं आपको बताता हूँ। ठीक है भाई, मैं करदा राबता। को गैरत खा लिया करो, कुछ शर्म खा लिया करो। ਚਲੋ ਸਾਹਿਬ ਜੀ ਜਾਣ ਦਿਓ ਹੁਣ ਇਹ 1000 ਨਹੀਂ ਇਹਦੇ ਨਾਲ 1000 ਹੋਰ ਲਾ। ਇਹ ਗੈਰਤ ਕੋਈ ਸ਼ਰਮ ਖਾ ਲੋ। ਗਾਂ ਤੋਂ ਇਹ ਜ਼ਿੰਦਗੀ 'ਚ ਨੋਟ ਕਰ ਲਾ ਕਿ ਐਸ ਬੋਦਰ ਨੂੰ ਤੂੰ ਹੱਥ ਦਿੱਤਾ। ਆਪਦੇ ਤੇਰੇ ਜਿੰਨੇ ਵੀ ਨਹੀਂ, ਤੈਨੂੰ ਦੱਸਾਂਗੇ ਕਿਵੇਂ ਗੱਲ ਸੁਣ, ਜਿੰਨੇ ਵੀ ਤੇਰੇ ਮੁਤਲਕਾ ਅਫਸਰ ਉਹਨਾਂ ਨੂੰ ਕਹ ਗੱਡੀ ਡੱਕ ਲੈਣ। ਨਹੀਂ ਡਾਕਟਰ ਸਾਹਿਬ ਤੇਰੇ ਉੱਤੇ ਗੱਡੀ ਨਾ ਟਪਾਈ, ਤੂੰ ਕੀ ਜੱਟ ਜੰਮਿਆ ਹੀ ਨਹੀਂ। ਵੈਰੀ ਗੁੱਡ ਜੀ ਹੈ ਜੀ। ਤੇ ਤੈਨੂੰ ਮੈਂ ਲਾਹੌਰ ਵੀ ਲਿਜਾਣਾ, ਤੂੰ ਮੇਰੇ ਮਗਰ ਆਉਣਾ, ਬਲਕਿ ਮੇਰੇ ਨਾਲ ਬਹਿ ਕੇ ਚੱਲ, ਕੱਲ ਨੂੰ ਕਿਰਾਇਆ ਭਰ ਕੇ ਆਏਗਾ, ਉੱਥੇ ਤੇਰੀ ਤਲਬੀ ਆ। ਸਮਝ ਆਈ? ਇਹ ਉਦੋਂ ਦੀ ਪਾਸੇ ਖਾਈ ਕੋ 200 ਰੁਪਏ ਰਿਸ਼ਵਤ ਦੀ ਮਾਰ ਆ ਤੂੰ, ਸਿਰਫ 200 ਰੁਪਏ 50 ਰੁਪਈਆਂ ਦੀ ਔਕਾਤ ਆ ਤੇਰੀ, ਸਿਰਫ 200 ਰੁਪਏ ਵਾਸਤੇ ਤੂੰ ਮੈਨੂੰ ਬੇਇੱਜ਼ਤ ਕੀਤਾ ਉਹ ਮਾਰਕੀਟ 50 ਦੇ ਰੁਪਈਆਂ ਤੋਂ ਵਿੱਚ। ਔਕਾਤ ਵੱਧ ਹੈ ਨਹੀਂ ਤੁਹਾਡੀ। 200 ਰੁਪਏ ਵਾਸਤੇ ਉਸਤਾਦ ਜੀ ਨੇ ਮੈਨੂੰ ਬੇਇੱਜ਼ਤ ਕੀਤਾ ਹੈ, ਤੇ ਹੁਣ ਮੇਰੇ ਕੋ ਗਾਲਾਂ ਖਾਂਦਾ ਪਿਆ ਬੰਦਾ। ਕੀ ਲੱਭਿਆ ਮੈਨੂੰ? ਕੁਛ ਨਹੀਂ ਲੱਗਿਆ। ਕੋਈ ਪੱਲੇ ਹੈ ਇਹਦੇ ਸ਼ਾ? ਜਿਹੜੀ ਪਾਵਰ ਸੀ ਉੱਥੇ ਬਹਿੰਦਾ, ਫਿਰ ਇੱਥੇ ਨਾ ਆਉਂਦਾ। ਸਾਡੀ ਪਾਵਰ ਸੀ, ਅਸੀਂ ਬੈਠੇ ਨਾ ਇੱਥੇ, ਤੈਨੂੰ ਕਿਹਾ ਸੀ ਨਾ ਕਿ ਆਊਗਾ ਇੱਥੇ। ਅਸੀਂ ਕਿਹਾ ਸੀ ਨਾ ਆਣਗੇ ਉੱਥੇ ਇੱਧਰ ਗੱਲ ਸੁਣ, ਰਸ਼ ਦੇ ਵਿੱਚ ਗੱਡੀ ਰੋਕਣੀ ਮਨਾ ਵਾ ਹੈ? ਹੁਣ ਬੋਲਿਆ ਨਹੀਂ ਜਾਂਦਾ ਇਹਦੇ ਕੋਲ। ਚਾਹ ਠੰਡੀ ਠੰਡੀ ਕਾਰ ਤੇਰੇ ਕੋ ਜੋ ਉੱਥੇ ਮੁੰਡਾ ਘੱਲਿਆ, ਉਸ ਤੋਂ ਬਾਅਦ ਤੂੰ ਗਿਆ ਕਿੱਥੇ, ਗਾਇਬ ਕਿੱਥੇ ਹੋ ਗਿਆ ਸੀਗਾ? ਚਲਾਨ ਕਰਕੇ ਤੇਰੇ ਬਾਵੇ ਹੈ ਉਹ ਚੌਕ ਸੀ ਤਾਂ ਤੂੰ ਹੈ ਹੀ ਨਹੀਂ ਸੀ। ਉੱਥੇ ਪਾਰ ਲੈਣਾ ਸੀ ਤੁਸੀਂ ਰਾਸ਼ਟਰ ਨੂੰ ਖੜਾ ਕਰਨਾ। ਚਲਾਨ ਕੀਤਾ ਤੇਰੇ ਕੋਲੇ ਥਾਲਟੀ ਹੈ ਚਲਾਨ ਦੀ ਹੈ? ਤੁਸੀਂ ਇੱਥੇ ਕਿਉਂ? ਤੂੰ ਕਿਹੜੇ ਕਾਨੂੰਨ ਨਾਲ ਡਬਲ ਚਲਾਨ ਕੀਤਾ? ਤੇਰੇ ਕੋਲੇ ਚਲਾਨ ਦੀ ਥਾਲਟੀ ਹੈ? ਨਹੀਂ, ਤੂੰ ਡਬਲ ਚਲਾਨ ਕਿਹੜੇ ਕਾਨੂੰਨ ਨਾਲ ਕੀਤਾ? ਚਲਾਨ 12 ਘੰਟੇ ਤੱਕ ਸਾਡਾ ਚਲਾਨ ਆ ਰਾਤ ਦੇ, ਤੇ ਤੂੰ ਕਿਹੜੇ ਕਾਨੂੰਨ ਨਾਲ ਚਲਾਨ ਕੀਤਾ? ਸਾਡੇ ਚਲਾਨ ਤੇ ਚਲਾਨ ਸਾਨੂੰ ਵੀ ਸਮਝਾ ਨਾ ਕਿ ਇਸ ਕਾਨੂੰਨ ਨਾਲ ਮੈਂ ਤੁਹਾਡੇ ਤੇ ਚਲਾਨ ਕੀਤਾ ਸੀ। ਆ ਬਦਮਾਸ਼ ਆਇਆ ਬੈਠਾ ਗੁਜਰਾ, ਕਿੱਥੇ? ਇਹ ਗਰਮੀ ਚ ਇੱਥੇ ਲਿਆ, ਇੱਥੇ ਰੱਖ, ਇੱਥੇ अस्सलाम वालेकुम सर। अल्लाह तो कौन करते सना तो सलाम सब। ਹੁਣ ਇਹਨੂੰ ਭਾਈ ਦੱਸੋ ਕੀ ਕਰਨਾ? ਗੁਜਰਾ ਦੱਸ। ਗੱਲ ਕਰਨਾ ਨੇ ਹਦੇ ਮਾਫੀ ਐਡੀ ਸੌਖੀ ਲਾ ਇਹ ਤਾਂ ਲੋਕ ਖਾਣਾ ਸਾਰੀ ਦੁਪਹਿਰ ਸਾਡਾ ਹਾਲ ਵੇਖ। ਤਾਂ ਨਹੀਂ ਮੂਡ ਖਰਾਬ ਹੋ ਗਿਆ। ਵਾਲੇਕੁਮ ਸਲਾਮ ਜੀ। ਅਸੀਂ ਘਰ ਜਾਣਾ ਸੀ, ਅਸੀਂ ਘਰ ਮਿਸ ਕੀਤੀ ਬੈਠੇ ਦੇ ਮਾਰੇ। ਘਰੇ ਹੋਣਾ ਸੀ ਸਾਡਾ। ਅਸੀਂ ਘਰ ਜਾਣਾ ਸੀ, ਚਲੋ। ਸਵੇਰ ਦੇ ਅਸੀਂ ਘਰ। ਚਲੋ ਭਾਈ, ਮੈਂ ਸਿਰਫ 10 ਮਿੰਟ ਦੇ ਮੈਂ ਤੈਨੂੰ ਕਰਦਾ, ਸਿਰਫ 10 ਮਿੰਟ। ਸਵੇਰ ਦਾ ਜਲੀਲ ਹੋ ਗਿਆ ਸੀ ਘਰੇ ਪੜਨਾ। ਮੈਂ ਕਿਹਾ ਸਿਰਫ 10 ਮਿੰਟ टाइम दे। नाज़रीन, आपने वीडियो देखी, इसमें आप देखें कि ये जो शहजाद जमशेद नामी हेड कांस्टेबल साहब हैं, ये कहीं बैठे हैं और एक शख्स जो सामने बैठा हुआ है
اور بڑے فرعونیت ہے اس کے چہرے پہ، اور شہزاد صاحب جو ہیں ان کے چہرے پہ معصومیت بھی ہے اور مظلومیت بھی ہے، اور اس کے ساتھ ساتھ وہ معافی بھی مانگ رہے ہیں، اور اپنے جیب سے 1000 کا نوٹ نکال کے وہ دیتے ہیں، تو وہ آگے سے وہ صاحب جو بیٹھے ہوئے ہیں چارپائی پہ وہ کہتے ہیں کہ نہیں 1000 تو تم نے فائن کیا تھا، 1000 تمہیں جرمانہ ہے، یعنی ڈبل کر کے دو۔ تو جو کہانی مجھے سمجھ یہ آئی کہ جناب شہزاد جمشید صاحب جو ہیں انہوں نے ٹریفک چالان کیا، یہ ٹریفک میں ہیڈ کانسٹیبل ہیں لودھرا میں، اور انہوں نے یہ چالان کیا کسی ٹینکر کا، اور وہ ٹینکر جو تھا کسی بڑے آدمی کا تھا، اور آپ دیکھیں کہ اس کے بعد جب ان کے خلاف کوئی کمپلینٹ ہوئی ہے لاہور میں، جس کا مجھے اندازہ ہوا ہے یہ ویڈیو سننے کے بعد، تو جب اس کو بلایا گیا لاہور تو اس کی حالت خراب ہو گئی، پھر اس نے اپنے کسی سینئر سے اس کو فون بھی کرایا، اور اسی ریفرنس سے دیکھیں یہ پھر فون کر کے اس سینئر کو سر کر رہا ہے، اور پھر فون پکڑا رہا ہے اس شخص کو، اور وہ کہہ رہا ہے جی مجھے 10 منٹ اور دے دیں اس کی بےزتی کرنے کا، اور ساتھ میں جو بھی مغلظات وہ بک رہے ہیں پولیس کے بارے میں اور اس شخص کے بارے میں وہ بھی سننے کے قابل ہیں۔ اچھا ناظرین، اس پہ پھر ایک تھوڑی دیر بعد مجھے پھر ایک FIR موصول ہوتی ہے تھانہ سٹی لودھرا کی، جس میں یہی شہزاد جمشید صاحب جو مدعی ہیں۔ اب دیکھیں کہ یہ وقوعہ جو ہے 24 تاریخ کا وقوعہ ہے، 24/7 کا وقوعہ ہے، اور اس کے بعد شہزاد صاحب یہ جو FIR درج کرا رہے ہیں، اور یہ درج ہو رہی ہے جی 26/7 کو رات 2:15 پہ، اور یہ وقوعہ جو ہے وہ ہے جی 1 بجے تقریباً 1 بجے دن کا، یعنی دوپہر کا، اور یہ بیٹھا ہوا وہاں ان کی منتیں کر رہے ہیں۔ اب اندازہ لگا لیں کہ FIR میں ذکر ہے کہ مجھے ٹک ٹاک پہ ایک ویڈیو نظر آئی، اور ٹک ٹاک پہ اس نے لکھا ہوا تھا ابو سے بدتمیزی کا انجام، اور اس کے بعد غیرت آئی جی ان صاحب کو، اور اس کے بعد اس کے جو افسران ہیں ان کو بھی غیرت آ گئی۔ میرے خیال میں آپ دیکھ لیں یہ جو FIR ہے اس میں بھی یہی ذکر ہے کہ جی میں گیا وہاں، مجھے زبردستی پہلے کال آئی، میں نے چالان کیا، مجھے وہاں ٹرک ڈرائیور نے دھمکیاں دی، بھئی اسی وقت آپ نے کارروائی کیوں نہیں کی جب آپ کو دھمکیاں دی گئیں؟ اچھا پھر دھمکیاں ہو گئیں، پھر اس کو ایک نمبر سے کال آئی اور اس کو پھر دھمکیاں دی گئی، اور یہ کہتا ہے جی میں ڈر کے مارے وہاں سے جا کے ایک چائے والا ہوٹل ہے وہاں چلا گیا، کھانے کا ہوٹل ہے جہاں یہ اکثر بیٹھتے ہیں ٹریفک والے، اور ان کے ذریعے لین دین ہوتا ہے ان کا، تو وہاں جا کے اس نے پھر اس کی بےزتی ہوئی، اس کو دھمکیاں دی گئیں، 506 بھی لگا دیا گیا، ساتھ میں یہ دیکھیں کہ بہت سے جرائم لگایا، 292 بھی لگایا گیا۔ اس کی ویڈیو جب وائرل ہوتی ہے پھر جا کے یہ اپنے افسران کو بتاتا ہے، اور افسران بھی کمال کے ہیں کہ انہوں نے فوری طور پہ FIR لاج کر دی۔ ہونا تو یہ چاہیے کہ اس جیسے بے غیرت ہیڈ کانسٹیبل کو ملازمت سے برخاست کرنا چاہیے، جو نہ اپنی عزت کرا سکتا ہے اور نہ ہی اپنے محکمے کی عزت کرا سکتا ہے، لیکن آپ دیکھیں کہ اس کو ایک فائدہ دیا جا رہا ہے FIR لاج کر کے۔ یہ FIR اس کو اس وقت دینی چاہیے تھی جب رات کو اس نے آئل ٹینکر کا چلان کیا تھا اور اس کے ساتھ ڈرائیور نے بدتمیزی کی، پھر ہم مانتے، ہم سمجھتے کہ اس نے ایک بہتر کام کیا ہے، لیکن یہ سب کچھ دیکھنے کے بعد آپ کو اندازہ ہو گیا ہوگا کہ یہ پولیس والے جب سڑک پہ کھڑے ہوتے ہیں تو ان کی اکڑ دیکھنے والی ہوتی ہے، اور جب پھر بھئی کچھ ہو گیا آپ نے کر لیا تو پھر کیوں معافیا مانگ رہے ہیں، پھر ان کے ڈیروں پہ جا کے معافیا مانگتے ہیں۔ میں ہمیشہ کہتا ہوں کیمرے کا زمانہ ہے، ویڈیوز کا زمانہ ہے، اور پھر آپ کی ویڈیوز جب بنتی ہیں پھر آپ کو احساس ہوتا ہے، اور میں ایک دفعہ پھر کہوں گا کہ سب کے لیے ڈوب مرنے کا مقام ہے، یہ کانسٹیبل سے لے کے آج ہی تک لے جائیں اس کو، کہ جو آج کل جو پولیس کے ساتھ ہو رہا ہے اور جو پولیس کر رہی ہے مظلوموں کے ساتھ، یہ اسی کا انجام ہے کہ جب کچھ فرعون بڑے لوگ ان کے سامنے آتے ہیں تو پھر ان کی ٹھوس ہو جاتی ہے۔ بہت بہت شکریہ۔